ਅਮਰੀਕਾ ਨੇ ਕੈਨੇਡਾ ਤੋਂ ਬਾਅਦ ਭਾਰਤ ਦਾ ਸਿੱਧਾ ਹੱਥ ਜਿਹੜਾ ਆ ਸਿੱਖਾਂ ਨੂੰ ਜਾਂ ਜਿਹੜੇ ਇੰਡੀਆ ਦੇ ਪੋਲੀਟੀਕਲ ਪਾਰਟੀਆਂ ਦੇ ਨਾਲ ਐਗਰੀ ਨਹੀਂ ਕਰਦੇ ਉਹਨਾਂ ਨੂੰ ਮਾਰਨ ਦੇ ਲਈ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਇਨਵੋਲਵ ਆ ਉਹ ਪੂਰੀ ਤਰ੍ਹਾਂ ਐਕਸਪੋਜ਼ ਕਰ ਦਿੱਤਾ ਆ। ਅੱਜ ਦਾ ਜਿਹੜਾ ਲਗਭਗ ਹਰ ਇੱਕ ਮੇਜਰ ਨਿਊਜ਼ਪੇਪਰ ਨੇ ਸਟੋਰੀ ਰਨ ਕੀਤੀ ਆ। ਆਪਾਂ ਤੁਹਾਡੇ ਨਾਲ ਵਾਸ਼ਿੰਗਟਨ ਪੋਸਟ ਦੀ ਜਿਹੜੀ ਸਟੋਰੀ ਆ ਉਹ ਸਾਂਝੀ ਕਰ ਰਹੇ ਹਾਂ। ਵਾਸ਼ਿੰਗਟਨ ਪੋਸਟ ਨੇ ਲਿਖਿਆ ਆ ਵੀ ਮੰਗਲਵਾਰ ਨੂੰ ਨਿਊ ਦਿੱਲੀ ਨੇ ਇਹ ਡਿਨਾਈ ਕੀਤਾ ਸੀ ਕਿ ਜੋ ਕੁਝ ਜਸਟਿਨ ਟਰੂਡੋ ਹੋਣੀ ਜਿਹੜੇ ਆ ਟੋਰਾਂਟੋ ਦੇ ਵਿੱਚ ਓਟਾਵਾ ਦੇ ਵਿੱਚ ਕਹਿ ਰਹੇ ਆ ਵੀ ਅਸੀਂ ਕ੍ਰੈਡੀਬਲ ਐਵੀਡੈਂਸ ਬਹੁਤ ਹੀ ਸੋਲਿਡ ਐਵੀਡੈਂਸ ਦਿੱਤਾ ਹੈਗਾ ਵੀ ਭਾਰਤ ਦੀ ਸਰਕਾਰ ਇਨਵੋਲਵ ਆ, ਪਰ ਨਵੀਂ ਦਿੱਲੀ ਕਹਿੰਦੇ ਵੀ ਨਹੀਂ ਅਸੀਂ ਇਹਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਸੇਮ ਡੇ ਉਸੇ ਦਿਨ ਮੰਗਲਵਾਰ ਨੂੰ ਵਾਸ਼ਿੰਗਟਨ ਪੋਸਟ ਲਿਖਦਾ ਆ US ਦੀ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਸੀ ਵੀ ਜਿਹੜੇ ਕੈਨੇਡਾ ਨੇ ਐਲੀਗੇਸ਼ਨ ਲਾਏ ਆ ਉਹ ਬਹੁਤ ਜ਼ਿਆਦਾ ਸੀਰੀਅਸ ਹੈਗੇ ਆ ਤੇ ਅਸੀਂ ਚਾਹੁੰਦੇ ਆ ਕਿ ਇੰਡੀਆ ਇਹਨੂੰ ਸੀਰੀਅਸਲੀ ਲਵੇ ਤੇ ਕੈਨੇਡਾ ਦੀ ਇਨਵੈਸਟੀਗੇਸ਼ਨ ਦੇ ਨਾਲ ਕੋਆਪਰੇਟ ਕਰੇ। ਮੈਥਿਊ ਮਿਲਰ ਜੋ ਸਪੋਕਸਮੈਨ ਹੈਗੇ ਆ ਉਹਨਾਂ ਨੇ ਦੱਸਿਆ, ਪਰ ਉਹ ਕਹਿੰਦੇ ਵੀ ਭਾਰਤ ਮੰਨ ਨਹੀਂ ਰਿਹਾ। ਤੇ ਕੱਲ ਜਿਹੜਾ ਆ ਸਟੇਟ ਜਿਹੜੀ US ਦੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਜਿਹੜਾ ਨਿਖਲ ਗੁਪਤਾ ਜਿਹੜਾ ਚੈਕ ਰਿਪਬਲਿਕ ਤੋਂ ਚੱਕ ਕੇ ਲਿਆਏ ਸੀ ਜਿਨ੍ਹਾਂ ਨੂੰ ਪੰਨੂ ਹੋਣਾ ਦੇ ਮਾਰਨ ਦੀ ਕੋਸ਼ਿਸ਼ ਦੇ ਵਿੱਚ ਅਰੈਸਟ ਕਰਕੇ ਐਕਸਟ੍ਰਾਡਾਈਟ ਕਰਕੇ ਇੱਥੇ ਲੈ ਆਏ ਆ, ਉਹ ਜਿਹੜੀ ਇੰਡਾਈਟਮੈਂਟ ਆ ਉਸ ਨੂੰ ਅਮੈਂਡ ਕੀਤਾ ਆ। ਠੀਕ ਹੈ। ਉਸ ਅਮੈਂਡਮੈਂਟ ਦੇ ਵਿੱਚ ਉਹਨਾਂ ਨੇ ਸ਼ਰੇਆਮ ਭਾਰਤ ਦੀ ਰਾਜ ਏਜੰਸੀ ਦਾ ਸਾਬਕਾ EMPLOYE 39 ਸਾਲਾਂ ਦਾ, ਹੁਣ ਤੁਸੀਂ ਦੱਸੋ ਵੀ 39 ਸਾਲਾਂ ਦੇ ਇਹਨੂੰ ਕੌਣ ਛੁੱਟੀ ਦੇ ਦਿੰਦਾ ਹੈ। ਸੋ ਇਹ ਅੰਡਰ ਕਵਰ ਆਪਰੇਸ਼ਨ ਸੀ, ਸਿੱਧਾ ਹੀ ਭਾਰਤ ਦੀ ਸਰਕਾਰ ਲਈ ਉਹ ਕੰਮ ਕਰਦਾ ਸੀ। ਕਿਸ ਤਰ੍ਹਾਂ ਜਿਹੜਾ ਵਿਕਾਸ ਯਾਦਵ ਆ ਉਹ ਪੈਸੇ ਦਿੰਦਾ ਸੀ, ਪੂਰੀ ਦੀ ਪੂਰੀ ਕੱਲ ਮੈਂ ਅੱਧੇ ਘੰਟੇ ਦੀ ਉਹ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਪੂਰੀ ਇੰਡਾਈਟਮੈਂਟ 18 ਪੇਜਾਂ ਦੀ ਹੈਗੀ ਆ, ਉਹਦੇ ਵਿੱਚ ਪੂਰੇ ਪ੍ਰੂਫ ਦੇ ਦਿੱਤੇ ਆ। ਕੈਨੇਡਾ ਦੀ ਸਰਕਾਰ ਇਹ ਕਹਿ ਰਹੀ ਆ ਵੀ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਹੈਗਾ ਉਸਨੇ ਜਿਹੜੇ ਕੈਨੇਡਾ ਦੇ ਵਿੱਚ ਅੰਬੈਸਡਰ ਸੀਗੇ ਬਰਮਾ ਉਹਦੇ ਨਾਲ ਪੂਰੀ ਗੱਲਬਾਤ ਚੱਲਦੀ ਸੀ ਤੇ ਉੱਥੇ ਦੇ ਜਿਹੜੇ ਡਿਪਲੋਮੈਟ ਸੀਗੇ ਉਹ ਲੋਕਲ ਲੋਕਾਂ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ ਜਿਹੜੇ ਲੋਕ ਭਾਰਤ ਦੇ ਨਾਲ ਜਾਂ ਇੰਡੀਅਨ ਸਰਕਾਰ ਦੇ ਨਾਲ ਐਗਰੀ ਨਹੀਂ ਕਰਦੇ, ਇੱਥੇ ਮੈਂ ਇਹ ਵੀ ਕਹਿਣਾ ਇਕੱਲੀ ਖਾਲਿਸਤਾਨ ਵਾਲੀ ਗੱਲ ਨਹੀਂ, ਚਾਹੇ ਉਹ ਕਿਸਾਨ ਮੋਰਚੇ ਦੇ ਵਿੱਚ ਵੀ ਜਿਹੜੇ ਭਾਰਤ ਸਰਕਾਰ ਦੇ ਉਲਟ ਸੀ ਜਾਂ ਬਹੁਤ ਸਾਰੇ ਜਿਹੜੇ ਕਮਿਊਨਿਸਟ ਵੀਰ ਆ ਆਪਣੀ ਆਵਾਜ਼ ਚੱਕਦੇ ਹੈਗੇ ਜਿਹੜੇ ਇੰਡੀਆ ਦੇ ਵਿੱਚ ਖਾਸ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੂੰ ਅਰੈਸਟ ਕੀਤਾ ਗਿਆ ਹੈਗਾ, ਜਾਂ ਮੁਸਲਮਾਨ ਜਾਂ ਕ੍ਰਿਸਚੀਅਨਸ, ਉਹ ਸਾਰਿਆਂ ਦਾ ਡਾਟਾ ਜਿਹੜਾ ਸੀ ਉਹ ਡਿਪਲੋਮੇਟ ਇਕੱਠੇ ਕਰਦੇ ਸੀ। ਉਹ ਇਕੱਠੇ ਕਰਕੇ ਜਿਹੜੇ ਬਿਸ਼ਨੋਈ ਗਰੁੱਪ ਲਾਰੈਂਸ ਬਿਸ਼ਨੋਈ ਗਰੁੱਪ ਆ ਉਹਨਾਂ ਨੂੰ ਦਿੰਦੇ ਸੀ ਤੇ ਉਹ ਉਹਨਾਂ ਤੋਂ ਕਤਲ ਕਰਵਾਉਂਦੇ ਸੀ, ਜਿਸ ਤਰ੍ਹਾਂ ਭਾਈ ਨਿੱਜਰ ਉਹਨਾਂ ਦਾ ਕੀਤਾ। ਤੇ ਫਰੌਤੀਆਂ ਵੀ ਮੰਗਦੇ ਸੀ, ਫਰੌਤੀਆਂ ਚਾਹੇ ਉਹ ਹਿੰਦੂਆਂ ਦੇ ਬਿਜ਼ਨਸ ਹੋਣ ਚਾਹੇ ਉਹ ਸਿੱਖਾਂ ਦੇ ਹੋਣ, ਇਹ 'ਚ ਕੋਈ ਧਰਮ ਦਾ ਲੈਣਾ ਦੇਣਾ ਨਹੀਂ। ਸੋ ਇਹ ਸਾਰਾ ਕੁਝ ਨੈਟਵਰਕ ਕੈਨੇਡਾ ਨੇ ਪੂਰੀ ਤਰ੍ਹਾਂ ਐਕਸਪੋਜ਼ ਕਰ ਦਿੱਤਾ ਸੀ, ਪਰ ਭਾਰਤ ਵਾਲੇ ਮੰਨ ਨਹੀਂ ਰਹੇ ਸੀ। ਸੋ ਕੱਲ ਅਮਰੀਕਾ ਦੀ ਸਰਕਾਰ ਨੇ ਇਹ ਕਿਹਾ ਵੀ ਕੱਲਾ ਹੋਮ ਮਿਨਿਸਟਰ ਦੇ ਅੰਡਰ ਵਾਲੇ ਆਫਿਸ ਨਹੀਂ, ਜਿਹੜੇ ਪ੍ਰਾਈਮ ਮਿਨਿਸਟਰ ਦੇ ਅੰਡਰ ਵਾਲਾ ਆਫਿਸ ਆ, PMO ਆਫਿਸ ਦੇ ਅੰਡਰ ਰਿਸਰਚ ਐਂਡ ਐਨਾਲਿਸਿਸ ਵਿੰਗ ਕੰਮ ਕਰਦਾ ਆ, ਉਸ ਆਫਿਸ ਦਾ ਜਿਹੜਾ EMPLOYE ਆ ਵਿਕਾਸ ਯਾਦਵ, ਜਿਸ ਨੂੰ ਹੁਣ FBI ਨੇ ਵਾਂਟਡ ਲਿਸਟ ਦੇ ਵਿੱਚ ਪਾ ਦਿੱਤਾ ਹੈ। ਮਰਡਰ ਫॉर ਹਾਇਰ, ਕਨਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ, ਮਨੀ ਲਾਂਡਰਿੰਗ, ਇਹ ਸਾਰੀ ਜਿਹੜੇ ਕੇਸ ਆ ਇੰਡਾਈਟਮੈਂਟ 'ਚ ਪਾਏ ਆ। ਹੁਣ ਮੋਸਟ ਪ੍ਰੋਬਬਲੀ ਬਹੁਤ ਛੇਤੀ ਅੱਜ ਗੁਪਤੇ ਦੀ ਜਿਹੜੀ ਸੁਣਵਾਈ ਵੀ ਹੋਣੀ ਹੈਗੀ ਆ, ਨਿਊਯਾਰਕ ਦੀ ਜਿਹੜੀ ਉਹ ਕੋਰਟ ਹੈਗੀ ਆ ਉੱਥੇ, ਤੇ ਮੈਨੂੰ ਲੱਗਦਾ ਵੀ 1-2 ਦਿਨਾਂ ਦੇ ਵਿੱਚ ਐਕਸਟ੍ਰਾਡੀਸ਼ਨ ਦੀ ਇਹ ਕੋਸ਼ਿਸ਼ ਕਰਨਗੇ ਅਮਰੀਕਾ ਦੀ ਸਰਕਾਰ ਤੇ ਵਿਕਾਸ ਯਾਦਵ ਨੂੰ ਉੱਥੋਂ ਚੱਕ ਕੇ ਲਿਆਂਦਾ ਜਾਵੇ। ਵਿਕਾਸ ਯਾਦਵ ਦੇ ਪੋਸਟਰ ਜਾਰੀ ਕਰ ਦਿੱਤੇ ਗਏ ਅਮਰੀਕਾ ਦੀ FBI ਵੱਲੋਂ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਪ੍ਰਾਨਪੁਰਾ ਹਰਿਆਣੇ ਦਾ ਰਹਿਣ ਵਾਲਾ ਆ, ਭੂਰੇ ਰੰਗ ਦੀਆਂ ਅੱਖਾਂ ਆ ਤੇ 175 ਪਾਉਂਡ ਭਾਰ ਹੈਗਾ, ਇੰਡੀਅਨ ਨੈਸ਼ਨਲ ਆ, 5 ਫੁੱਟ 10 ਇੰਚ ਤੋਂ ਲੈ ਕੇ 6 ਫੁੱਟ 1 ਇੰਚ ਤੱਕ ਜਿਹੜੀ ਆ ਉਹਦੀ ਹਾਈਟ ਹੋ ਸਕਦੀ ਆ। ਐਗਜ਼ੈਕਟ ਡੇਟ ਆਫ ਬਰਥ ਉਹਦਾ ਦੱਸਿਆ ਗਿਆ ਹੈ ਦਸੰਬਰ 11, 1984। ਸੋ ਵਾਸ਼ਿੰਗਟਨ ਪੋਸਟ ਨੇ ਪੂਰੀ ਤਰ੍ਹਾਂ ਜਿਹੜੀ ਆ ਇਹ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਹੈਗੀ ਆ। ਬਿਲਕੁਲ।
ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆਈ ਆ ਵੀ ਜਿਹੜੇ ਗੁਰਪਤਵੰਤ ਪੰਨੂ ਹੋਣਾ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਘੜੀ ਜਾ ਰਹੀ ਸੀ, ਕਿਸ ਤਰੀਕੇ ਦੇ ਨਾਲ ਜਿਹੜਾ ਨਿਖਿਲ ਗੁਪਤਾ ਜੋ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਬੰਦਾ ਹਾਇਰ ਕੀਤਾ ਸੀ ਅੱਗੇ, ਜਿਹੜਾ ਇੱਕ ਹਿਟਮੈਨ ਹਾਇਰ ਕਰਨ ਦੇ ਲਈ ਜੋ ਕਿ ਕੁਦਰਤੀ DEA ਦਾ ਅੰਡਰ ਕਵਰ ਏਜੰਟ ਸੀਗਾ, ਤੇ ਉਸ ਦੇ ਨਾਲ ਉਹ ਰਾਬਤਾ ਹੋਇਆ। $15,000 ਕਿੱਦਾਂ ਦੇਣਾ ਸੀ, ਕਿਵੇਂ ਕਿਵੇਂ ਹੋਇਆ, ਕਿੱਦਾਂ ਉਹ ਕਾਲੇ ਪੈ ਰਹੇ ਸੀ, ਕਿੱਦਾਂ ਉਹ ਟੈਕਸਟ ਕਰਦੇ ਸੀ, ਕਿੱਦਾਂ ਉਹ ਸਾਰੀਆਂ ਚੀਜ਼ਾਂ ਕੱਲ ਦੀ ਤੁਸੀਂ ਇੰਡਾਈਟਮੈਂਟ ਦੇ ਵਿੱਚ ਉਹ ਸਾਰਾ ਜਿਹੜਾ ਉਹ ਸ਼ੇਅਰ ਕੀਤਾ। ਜਦ ਮੋਦੀ ਇੱਥੇ ਆਇਆ ਹੋਇਆ ਸੀ ਉਹਨਾਂ ਦਿਨਾਂ ਤੋਂ 1-2 ਦਿਨ ਪਹਿਲਾਂ ਜਦੋਂ ਭਾਈ ਨਿੱਜਰ ਹੋਣਾ ਦਾ ਜਿਹੜਾ ਉਹ ਕਤਲ ਹੁੰਦਾ ਆ, ਉਸ ਤੋਂ ਬਾਅਦ ਦੇ ਵਿੱਚ ਫਿਰ ਕਹਿੰਦੇ ਵੀ ਸਾਡੇ ਕੋਲ ਲਿਸਟਾਂ ਹੋਰ ਵੀ ਆ, ਕੱਲੇ ਇਹੀ ਨਹੀਂ, ਉਸ ਤੋਂ ਇਲਾਵਾ ਅਸੀਂ ਹੋਰ ਵੀ ਕਿੰਨਿਆਂ ਨੂੰ ਕਤਲ ਜਿਹੜਾ ਆ ਉਹ ਤੁਹਾਡੇ ਕੋਲ ਕਰਵਾਉਣਾ। ਉਹ ਹਿਟਮੈਨ ਨੂੰ ਜਿਹੜਾ ਉਹ ਉਸ ਦੇ ਵਿੱਚ ਇੰਡਾਈਟਮੈਂਟ ਦੇ ਵਿੱਚ ਉਹ ਕਹਿੰਦਾ ਨਜ਼ਰ ਆਉਂਦਾ ਹੈਗਾ ਆ। ਸੋ ਇਸ ਦਾ ਨਾਮ ਪਹਿਲਾਂ ਵਿਕਰਮ ਯਾਦਵ ਦੇ ਤੌਰ ਦੇ ਉੱਤੇ ਜਿਹੜਾ ਸੁਣਨ ਦੇ ਵਿੱਚ ਆਇਆ ਸੀ, ਪਰ ਹੁਣ ਜਿਹੜਾ ਇਹਦਾ ਨਾਂ ਵਿਕਾਸ ਯਾਦਵ, ਅਮਾਨਤ ਵਿਕਰਮ ਯਾਦਵ, ਇਹਦੇ ਕਰਕੇ ਜਿਹੜਾ ਉਹ ਮਕਬੂਲ ਜਿਹੜਾ ਉਹ ਹੋਇਆ ਆ, ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਆ। ਸੋ ਗੁਰਪਤਵੰਤ ਪੰਨੂ ਕਿੱਥੇ ਰਹਿੰਦਾ ਸੀ, ਕਿਵੇਂ ਉਹ ਕਿਹੜੇ ਟਾਈਮ ਆਉਂਦਾ ਸੀ, ਕਿਹੜੇ ਟਾਈਮ ਜਾਂਦਾ ਸੀ, ਉਹ ਸਾਰੀ ਜਿਹੜੀ ਆ ਰੈਕੀ ਕਰਕੇ ਉਸਨੇ ਹਿਟਮੈਨ ਨੂੰ ਦਿੱਤੀ। ਹਿਟਮੈਨ ਤੋਂ ਜਿਹੜਾ ਆ ਬਾਅਦ ਦੇ ਵਿੱਚ ਉਹ ਕਤਲ ਕਰਾਉਣਾ ਸੀਗਾ। ਇੱਥੋਂ ਤੱਕ ਵੀ ਉਹਨਾਂ ਨੇ ਇਸ ਇੰਡਾਈਟਮੈਂਟ ਦੇ ਵਿੱਚ ਇਹ ਵੀ ਲਿਖਿਆ ਆ ਵੀ ਉਹ ਕਹਿੰਦੇ ਸੀ ਵੀ ਅਸੀਂ ਇੱਕ ਕਲਾਇੰਟ ਬਣ ਕੇ ਜਿਹੜੇ ਗੁਰਪਤਵੰਤ ਪੰਨੂ ਦੇ ਕੋਲ ਜਾਵਾਂਗੇ, ਤਾਂ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਉਹ ਦੇਖਿਆ ਜਾ ਸਕਦਾ ਵੀ ਉੱਥੇ ਇਹ ਜਿਹੜਾ ਉਹ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾਵੇ। ਰਾਅ ਦਾ ਜਿਹੜਾ ਆਫਿਸ ਆ ਉਹ ਸਿੱਧਾ PMO ਦੇ ਅੰਡਰ ਜਿਹੜਾ ਆਉਂਦਾ ਹੈ। ਰਾਅ ਦਾ ਇਹ ਜਿਹੜਾ ਸਾਬਕਾ ਜਿਹੜਾ ਸਾਥੀ ਰਿਹਾ ਉਹਨਾਂ ਦੇ ਨਾਲ ਕੰਮ ਕਰਨ ਵਾਲਾ ਆ, ਹੁਣ ਉਸ ਦੀ ਜਿਹੜੀ FBI ਆ ਵਾਂਟਡ ਲਿਸਟ ਦੇ ਵਿੱਚ ਭਾਲ ਕਰ ਰਹੀ ਆ। ਜਸਟਿਨ ਟਰੂਡੋ ਦੇ ਉੱਤੇ ਤਾਂ ਹਰ ਲੱਲੀ ਛੱਲੀ ਜਿਹੜਾ ਉੱਠ ਕੇ ਇਹ ਕਹਿਣ ਲੱਗ ਜਾਂਦਾ ਵੀ ਇਹ ਤਾਂ ਵੋਟਾਂ ਦੇ ਲਈ ਇਹ ਕਰ ਰਿਹਾ ਆ, ਪਰ ਹੁਣ ਜਦ ਅਮਰੀਕਾ ਪਰਦਾਫਾਸ਼ ਕਰ ਰਿਹਾ ਹੈ ਸਾਰਾ ਕੁਝ, ਇਸ ਵਾਰੀ ਜਿਹੜੀ ਆ ਉਹ ਚੀਜ਼ ਨਹੀਂ ਕਰ ਰਹੇ, ਜਦ ਕਿ ਇਲੈਕਸ਼ਨਾਂ ਇੱਥੇ ਜਿਹੜੀਆਂ ਪਹਿਲਾਂ ਆ ਰਹੀਆਂ, ਇੱਥੇ ਵੀ ਬਹੁਤ ਸਿੱਖ ਵੋਟਾਂ ਨੇ ਤੇ ਇਹਨੂੰ ਲੈ ਕੇ ਵੀ ਜਿਹੜਾ ਹੈ, ਪਰ ਪਤਾ ਹੈ ਵੀ ਰਿਐਲਿਟੀ ਇਹ ਆ, ਕੈਨੇਡਾ ਇੱਕ ਅਜਿਹਾ ਮੁਲਕ ਆ ਬੋਲਦਾ ਘੱਟ ਆ, ਉਹਨਾਂ ਨੂੰ ਦੱਬਣ ਦੀ ਜਿਹੜੀ ਆ ਇੰਡੀਆ ਵਾਲੇ ਕੋਸ਼ਿਸ਼ ਕਰਦੇ ਆ। ਉੱਥੋਂ ਦੇ ਜਿਹੜੇ ਸਰਕਾਰ ਦਾ ਨੈਰੇਟਿਵ ਚਲਾਉਣ ਵਾਲੇ ਚੈਨਲ ਆ, ਉਹਨਾਂ ਨੇ ਇੰਡੀਆ ਦੇ ਵਿੱਚ ਉਹ ਤਾਂ ਧਮਕੀਆਂ ਵੀ ਦਿੰਦੇ ਆ, ਅਸੀਂ ਪਣਡੁੱਬੀਆਂ ਘੱਲ ਦੇਣੀਆਂ, ਅਸੀਂ ਤੁਹਾਡੇ ਮਿਜ਼ਾਈਲਾਂ ਕਰ ਦਿਆਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਉੱਥੋਂ ਦਾ ਜਿਹੜਾ ਇੱਕ ਬੰਦਾ ਜਿਹੜਾ ਗੌਰਵ ਆਰਿਆ ਕਰਕੇ ਆ, ਉਹਨੇ ਤਾਂ ਇੱਥੋਂ ਤੱਕ ਵੀ ਸਲਾਹ ਦਿੱਤੀ ਸੀ ਸਰਕਾਰ ਨੂੰ ਵੀ ਤੁਸੀਂ ਕੰਜ਼ਰਵੇਟਿਵ ਦਾ ਜਿਹੜੇ ਬੈਂਕ ਭਰ ਦੋ, ਬੈਂਕ ਰੋਲ ਕਰ ਦੋ, ਡਾਲਰਾਂ ਦੇ ਨਾਲ ਉਹਨਾਂ ਨੂੰ ਭਰ ਦੋ ਵੀ ਉਹਨਾਂ ਨੂੰ ਸਮਝ ਨਾ ਲੱਭੇ ਵੀ ਕਿੱਦਾਂ ਜਿਹੜਾ ਉਹ ਗਿਣਨਾ ਆ। ਉਹੀ ਚੀਜ਼ ਜਸਟਿਨ ਟਰੂਡੋ ਨੇ ਰੀਸੈਂਟਲੀ ਇੱਕ ਜਿਹੜੀ ਗੱਲਬਾਤ ਦੇ ਵਿੱਚ ਵੀ ਉਹ ਦੱਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਨੂੰ ਇਹ ਪਤਾ ਆ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਉਹਨਾਂ ਦੇ ਕੋਲ ਇਨਫੋਰਮੇਸ਼ਨ ਆ ਵੀ ਕਿਸ ਤਰੀਕੇ ਦੇ ਨਾਲ ਕੁਝ ਸਾਬਕਾ ਜਿਹੜੇ ਸਾਬਕਾ ਜਿਹੜੇ ਲਾਅਮੇਕਰ ਤੇ ਮੌਜੂਦਾ ਤੌਰ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਆ, ਉਹ ਫੋਰਨ ਏਜੰਟਸ ਦੇ ਨਾਲ ਮਿਲ ਕੇ ਇੱਕ ਹਿਸਾਬ ਦੇ ਨਾਲ ਕੰਮ ਕਰ ਰਹੇ ਆ ਜਾਂ ਉਹਨਾਂ ਦੀ ਗੱਲ ਨੂੰ ਜਿਹੜਾ ਉਹ ਅੱਗੇ ਰੱਖ ਰਹੇ ਹੈਗੇ ਆ। ਤੇ ਜਿਹੜੇ ਪੀਅਰ ਪੋਲੀਵਰ ਦੇ ਉੱਤੇ ਦਬਾਅ ਪਾ ਰਿਹਾ ਹੈ ਵੀ ਭਾਈ ਆਪਣੀ ਤੁਸੀਂ ਇਹ ਦੇਖੋ, ਇਨਫੋਰਮੇਸ਼ਨ ਨੂੰ ਦੇਖੋ, ਕਿਉਂਕਿ ਪੀਅਰ ਪੋਲੀਵਰ ਨੇ ਅਜੇ ਤੱਕ ਇਹ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਦੇਖਣ ਤੋਂ ਨਾ ਕੀਤੀ ਹੈਗੀ ਆ। ਹੁਣ ਉਹਨਾਂ ਨੇ ਚਿੱਠੀ ਤਾਂ ਲਿਖਤੀ ਸੀ ਕਿ ਵੀ ਤੁਸੀਂ ਨਾਮ ਜਿਹੜੇ ਆ ਉਹ ਨਸ਼ਰ ਕਰੋ ਜਿਨ੍ਹਾਂ ਦੀ ਤੁਸੀਂ ਉਸ ਦੇ ਵਿੱਚ ਟਰੂਡੋ ਨੂੰ ਗੱਲ ਕੀਤੀ ਹੈਗੀ ਆ। ਸੋ ਪੇਚਾ ਜਿਹੜਾ ਆ ਹਰਜੋਤ ਸਿੰਘ ਜੀ ਇਸ ਟਾਈਮ ਪੂਰੀ ਤੌਰ ਦੇ ਉੱਤੇ ਜਿਹੜੀ ਆ ਉਹ ਸਾਹਮਣੇ ਫਸਿਆ ਪਿਆ ਆ। ਜਸਟਿਸ ਡਿਪਾਰਟਮੈਂਟ ਦੀ ਜਿਹੜੀ ਇੰਡਾਈਟਮੈਂਟ ਆ ਨਿਖਿਲ ਗੁਪਤਾ ਤੋਂ ਬਾਅਦ ਚ ਹੁਣ ਜਿਹੜੀ ਵਿਕਾਸ ਯਾਦਵ ਦੀ ਆ, ਜਿਹੜਾ ਇੰਡੀਆ ਦੇ ਰਾਅ ਦੇ ਏਜੰਟ ਦੀ ਆ, ਇਸ ਦੇ ਨਾਲ US ਦੇ ਦੁਆਰਾ ਇੱਕ ਹਿਸਾਬ ਦੇ ਨਾਲ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਵੀ ਇੰਡੀਆ ਜੋ ਮਰਜ਼ੀ ਆਪਣੀਆਂ ਮਨਮਰਜ਼ੀਆਂ ਉਹ ਕਰੂਗਾ, ਉਹ ਇੱਥੇ ਜਿਹੜੀਆਂ ਸਹੀਆਂ ਨਹੀਂ ਜਾਣਗੀਆਂ। ਜਿਸ ਤਰੀਕੇ ਦੇ ਨਾਲ ਇੱਥੇ ਆਪਣੇ ਇੰਡੀਆ ਦੇ ਜਿਹੜੇ ਡਿਸੀਡੈਂਟਸ ਆ ਉਹਨਾਂ ਨੂੰ ਇਹ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਹੈਗਾ ਆ। ਸੋ ਨਿਖਿਲ ਗੁਪਤਾ ਤੋਂ ਬਾਅਦ ਚ ਹੁਣ ਯਾਦਵ ਦੀ ਜਿਹੜੀ ਹਰਜੋਤ ਸਿੰਘ ਜੀ ਵਾਰੀ ਜਿਹੜੀ ਉਹ ਆਈ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਬਣਦਾ ਆ। ਬੀਤੇ ਦਿਨਾਂ ਦੇ ਵਿੱਚ ਇੰਡੀਆ ਵਿੱਚ ਇਸ ਯਾਦਵ ਨਾਂ ਦੇ ਹੀ ਬੰਦੇ ਨੂੰ ਪਹਿਲਾਂ ਜਿਹਨੂੰ CC1 ਪਹਿਲੀ ਇੰਡਾਈਟਮੈਂਟ ਦੇ ਵਿੱਚ ਜਿਹੜਾ ਇਸ ਦਾ ਨਾਮ ਆ ਉਹਨੂੰ ਫੜ ਕੇ ਛੱਡ ਦਿੱਤਾ ਗਿਆ ਸੀਗਾ। ਹੁਣ ਇਹ ਉਹਨਾਂ ਦੇ ਦਾ ਆਊਗਾ ਕਦੀ ਕਿ ਨਹੀਂ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਹੁਣ ਪੱਕੇ ਤੌਰ ਦੇ ਉੱਤੇ ਜਿਹੜਾ ਸਪਸ਼ਟ ਕਰ ਦਿੱਤਾ ਆ ਵੀ ਇੰਡੀਅਨ ਸਰਕਾਰ ਦੇ ਜਿਹੜੇ ਏਜੰਟਸ ਆ
ਉਹ ਅਮਰੀਕਾ ਦੇ ਵਿੱਚ ਆ ਕੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹ ਘੜ ਰਹੇ ਸੀ, ਤੇ ਉਸੇ ਦੇ ਤਹਿਤ ਉਹਨਾਂ ਉੱਤੇ ਹੁਣ ਜਿਹੜੀਆਂ ਇੰਡਾਈਟਮੈਂਟਸ ਆ, ਚਾਰजेस ਆ, ਉਹ ਲਗਾਏ ਗਏ ਹੈਗੇ ਆ। ਸੋ ਬਿਲਕੁਲ ਇਹ ਸਾਰਾ ਕੁਝ ਜੋ ਵਾਪਰ ਰਿਹਾ ਹੈ, ਇਹਨੂੰ ਦੇਖ ਕੇ ਸਾਨੂੰ ਆਪਣੇ ਆਪ ਤੇ ਪ੍ਰਾਈਡ ਹੋਣਾ ਚਾਹੀਦਾ। ਅਸੀਂ ਉਹਨਾਂ ਮੁਲਕਾਂ ਦੇ ਸਿਟੀਜ਼ਨ ਹੈਗੇ ਆ ਜਿਨ੍ਹਾਂ ਨੂੰ ਬੰਦੇ ਦੀ ਲਾਈਫ ਦਾ ਪਤਾ ਹੈਗਾ। ਕੈਨੇਡਾ ਦੇ ਸਿਟੀਜ਼ਨ ਹੋਣ ਦਾ ਤੁਹਾਨੂੰ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ, ਅਮਰੀਕਾ ਦੇ ਸਿਟੀਜ਼ਨ ਹੋਣ ਦਾ ਪਤਾ ਲੱਗ ਗਿਆ। ਸੋ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਬੀਇੰਗ ਅਮਰੀਕਨ, ਤੇ ਜਿਹੜੀ ਸਾਡੀ ਗਵਰਨਮੈਂਟ ਆ ਉਹਨੂੰ ਚਾਹੀਦਾ ਵੀ ਅਪਹੋਲਡਿੰਗ ਰੂਲ ਆਫ ਲਾ ਐਨਫੋਰਸਮੈਂਟ ਐਕਸ਼ਨ ਨੇ ਬਹੁਤ ਸਾਰੀਆਂ ਜਾਨਾਂ ਬਚਾ ਦਿੱਤੀਆਂ। ਜੇ ਨਿਖਲ ਗੁਪਤਾ ਵਰਗਾ ਫੜਿਆ ਨਾ ਜਾਂਦਾ ਤੇ ਹੋਰ ਕਿੰਨੇ ਜਿਹੜੇ ਆਪਣੇ ਸਿੱਖ ਭੈਣ ਭਰਾ ਆ ਇੰਡੀਆ ਦੀ ਸਰਕਾਰ ਨੇ ਇੱਥੇ ਮਾਰ ਦੇਣੇ ਸੀ। ਕੈਨੇਡਾ ਤੇ ਅਮਰੀਕਾ 'ਚ ਜੋ ਕੁਝ ਉਹਨਾਂ ਦੀ ਕਨਵਰਸੇਸ਼ਨ ਆ ਸਾਰੀ ਇੱਥੇ ਦੀ ਸਰਕਾਰ ਨੇ ਰਿਕਾਰਡ ਕੀਤੀ ਹੋਈ ਹੈਗੀ ਆ। ਵਿਕਾਸ ਜਾਦਵ ਤੇ ਨਿਖਲ ਗੁਪਤਾ ਦੇ ਵਿੱਚ ਅਮਿਤ ਸ਼ਾਹ ਤੇ ਜਿਹੜੇ ਕੌਂਸਲੇਟ ਆ ਉਹਨਾਂ ਦੀਆਂ ਜਿਹੜੀਆਂ ਗੱਲਬਾਤਾਂ ਦੇ ਵਿੱਚ। ਸੋ ਲਾ ਐਨਫੋਰਸਮੈਂਟ ਦੇ ਧੰਨਵਾਦੀ ਹੋਣਾ ਚਾਹੀਦਾ ਜਿਨ੍ਹਾਂ ਨੇ ਜਾਨਾਂ ਬਚਾਈਆਂ। ਯੂਐਸ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਵੀ ਜਿਹੜੇ ਵੀ ਲੋਕ ਇਨਵੋਲਵ ਆ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਜਿਹੜੇ ਵੀ ਕਿਸੇ ਪਾਰਟ ਦਾ ਕ੍ਰਾਈਮ ਦਾ ਹਿੱਸਾ ਹੈਗੇ ਆ ਉਹਨਾਂ ਨੂੰ ਜਸਟਿਸ ਯੂਐਸ ਦੀ ਸੋਇਲ ਦੇ ਉੱਤੇ, ਯੂਐਸ ਦੀ ਧਰਤੀ ਦੇ ਉੱਤੇ ਦੇਣਾ ਚਾਹੀਦਾ ਹੈਗਾ ਲਿਆ ਕੇ। ਸਾਰੇ ਜਿੰਨੇ ਇੰਡੀਵਿਜੂਅਲ ਆ, ਜਿੰਨੇ ਵੀ ਰਿਸਪੌਂਸੀਬਲ ਆ, ਜਿਨ੍ਹਾਂ ਨੇ ਆਥੋਰਾਈਜ਼ ਕੀਤਾ ਵੀ ਇਹ ਸਾਰਾ ਕੁਝ ਹੋਵੇ, ਜਿਹੜੇ ਲੋਕ ਲੋਕਲ ਇਨਵੋਲਵ ਵੀ ਆ, ਇੱਥੋਂ ਤੱਕ ਕਿ ਜਿਹੜੇ ਲੋਕਲ ਐਮਬੈਸੀਆਂ ਨੂੰ ਇਨਫੋਰਮੇਸ਼ਨ ਦਿੰਦੇ ਸੀ, ਚਾਹੇ ਉਹਨਾਂ 'ਚ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਹੈਗੇ ਆ ਕਿ ਕਿਹੜਾ ਬੰਦਾ ਕਿੱਥੇ ਰਹਿੰਦਾ, ਕੀ ਕਰਦਾ ਹੈਗਾ ਆ, ਕਿਹੜੇ ਕਿਹੜੇ ਉਹਦੇ ਰਿਸ਼ਤੇਦਾਰ ਆ, ਕਿਹੜਾ ਉਹਦਾ ਪਿੰਡ ਹੈਗਾ, ਉਹ ਸਾਰੇ ਉੱਤੇ ਲਿਆਣੇ ਚਾਹੀਦੇ ਆ। ਕੈਨੇਡਾ ਦਾ ਬਹੁਤ ਸਾਰਾ ਜਿਹੜਾ ਮੀਡੀਆ ਆ ਉਹ ਭਾਰਤ ਸਰਕਾਰ ਪੱਖੀ ਆ, ਇਨਕਲੂਡਿੰਗ ਪੰਜਾਬੀ ਮੀਡੀਆ, ਉਹ ਸਾਰੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਅੱਜ ਦੀ ਡੇਟ ਤੱਕ ਵੀ ਇੰਨਾ ਕੁਝ ਵਰਲਡ ਲੈਵਲ ਤੇ ਹੋ ਗਿਆ, ਦੁਨੀਆ ਦੇ ਹਰ ਨਿਊਜ਼ਪੇਪਰ ਨੇ ਫਰੰਟ ਪੇਜ ਦੀਆਂ ਸਟੋਰੀਆਂ ਲਾਈਆਂ। ਕਿੰਨਾ ਕੁ ਜਿਹੜਾ ਪੰਜਾਬੀ ਮੀਡੀਆ ਜਿਹੜਾ ਆ ਉਹ ਇਸ ਨੂੰ ਕਵਰ ਕਰ ਰਿਹਾ ਹੈਗਾ। ਹਿੰਦੀ ਮੀਡੀਆ ਜਿਹੜਾ ਆ ਉਹ ਹਜੇ ਵੀ ਭਾਰਤ ਦਾ ਪੱਖ ਪੂਰ ਰਿਹਾ ਹੈਗਾ ਵੀ ਨਹੀਂ ਜੀ ਟਰੂਡੋ ਤਾਂ ਸਿਰਫ ਸਿੱਖਾਂ ਦੀਆਂ ਵੋਟਾਂ ਲੈਣ ਦੀ ਗੱਲ ਕਰ ਰਿਹਾ। ਸੋ ਇਹ ਸਾਰੇ ਜਿਹੜੇ ਐਕਸਪੋਜ਼ ਹੋਣੇ ਚਾਹੀਦੇ ਆ। ਇਹ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਵੀ ਜਿਹਨਾਂ ਲੋਕਾਂ ਨੇ ਮਰਡਰ ਫॉर ਹਾਇਰ ਪਲਾਟ ਕੀਤਾ ਹੈਗਾ, ਚਾਹੇ ਉਹ ਉਹਦੇ ਵਿੱਚ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਹੋਵੇ ਜਿਹੜਾ ਰਾਜ ਦਾ ਹੈੱਡ ਹੈਗਾ, ਚਾਹੇ ਉਹ ਸਮੰਤ ਗੋਇਲ ਹੋਵੇ, ਉਹਨਾਂ ਨੂੰ ਯੂਐਸਏ ਦੇ ਵਿੱਚ ਲਿਆ ਕੇ ਜਿਹੜਾ ਜਸਟਿਸ ਆ ਇਹ ਆਪਾਂ ਨੂੰ ਲੈਣਾ ਚਾਹੀਦਾ ਹੈਗਾ। ਇਹ ਇੱਥੇ ਦੀ ਸਰਕਾਰ ਨੂੰ ਪੁਸ਼ ਕਰਨਾ ਚਾਹੀਦਾ। ਜੇ ਅਮਰੀਕਨ ਸੋਇਲ ਦੇ ਉੱਤੇ ਜਿਹੜੀ ਸਾਡੀ ਨੈਸ਼ਨਲ ਸੋਵਰਨਟੀ ਤੇ ਰੂਲ ਆਫ ਲਾ ਆ ਉਸ ਨੂੰ ਅਸੀਂ ਸੇਵ ਨਾ ਕਰ ਸਕੇ ਤੇ ਹੋਰ ਵੀ ਜਿਹੜੀਆਂ ਇੰਡੀਆ ਵੱਲ ਦੇਖਦੇ ਹੋਏ ਹੋਰ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਹੋਰ ਮੁਲਕਾਂ ਦੇ ਵਸਿੰਦਿਆਂ ਨੂੰ ਜਿਹੜੇ ਅਮਰੀਕਾ ਦੇ ਵਿੱਚ ਸਿਟੀਜ਼ਨ ਆ ਉਹ ਮਾਰਨ ਦੀ ਕੋਸ਼ਿਸ਼ ਕਰਨਗੀਆਂ ਤੇ ਇੱਕ ਬਹੁਤ ਬੈਡ ਪ੍ਰੈਜ਼ੀਡੈਂਟ ਹੋਊਗਾ ਜੇ ਅਮਰੀਕਾ ਦੀ ਸਰਕਾਰ ਨੇ ਸੀਰੀਅਸਲੀ ਇਸ ਨੂੰ ਨਾ ਲਿਆ ਜਾਂ ਕੈਨੇਡਾ ਦੀ ਸਰਕਾਰ ਨੇ ਸੀਰੀਅਸਲੀ ਨਾ ਲਿਆ। ਸੋ ਮੇਨ ਥਿੰਗ ਇਜ਼ ਦਾ ਮੇਨ ਥਿੰਗ ਪਈ ਸਭ ਤੋਂ ਵੱਡੀ ਚੀਜ਼ ਇਸ ਵੇਲੇ ਟਰਾਂਸਨੈਸ਼ਨਲ ਰਿਪਰੈਸ਼ਨ ਆ। ਸ਼ਰੇਆਮ ਪ੍ਰੂਵ ਹੋ ਗਿਆ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ ਹੋਰ ਮੁਲਕਾਂ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਇਹ ਜਿਹੜਾ ਬਿੱਲ ਯੂਐਸ ਕਾਂਗਰਸ ਦੇ ਵਿੱਚ ਕੋਈ ਵੀ ਬਿੱਲ ਚਾਹੇ ਕਿਸੇ ਵੀ ਸਟੇਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਆਉਂਦਾ ਆ, ਹਰ ਇੱਕ ਇਲੈਕਟਡ ਆਫੀਸ਼ੀਅਲ ਦਾ ਫਰਜ਼ ਬਣਦਾ ਹੁਣ ਉਹ ਯੂਨੈਨਿਮਸਲੀ ਉਹ ਬਿੱਲ ਨੂੰ ਪਾਸ ਹੋਣਾ ਚਾਹੀਦਾ ਹੈਗਾ। ਤੇ ਸਾਨੂੰ ਵੀ ਦੋ ਮੁੱਦਿਆਂ ਦੇ ਉੱਤੇ ਮੇਨ ਜਿੰਨੇ ਵੀ ਪੰਜਾਬੀ ਬਾਹਰ ਵਸਦੇ ਹੈਗੇ ਆ, ਚਾਹੇ ਤੁਸੀਂ ਹਿੰਦੂ ਆ, ਸਿੱਖ ਆ, ਹੁਣ ਤੁਹਾਡੇ ਸਾਹਮਣੇ ਕਲੀਅਰ ਹੋ ਗਿਆ ਕਿ ਜਿਹੜੇ ਗੈਂਗ ਨੂੰ ਭਾਰਤ ਦੀ ਸਰਕਾਰ ਪ੍ਰਮੋਟ ਕਰ ਰਹੀ ਹੈਗੀ ਆ, ਜਿਹੜੇ ਗੈਂਗ ਨੂੰ ਵਰਤ ਰਹੀ ਆ, ਉਹ ਤਾਂ ਹਿੰਦੂਆਂ ਕੋਲੋਂ ਵੀ ਪੈਸੇ ਬਟੋਰਦੇ ਸੀ, ਉਹਨਾਂ ਦੇ ਕੋਲੋਂ ਫਰੌਤੀਆਂ ਮੰਗਦੇ ਸੀ ਕੈਨੇਡਾ ਦੇ ਵਿੱਚ। ਸੋ ਜਿੰਨੇ ਵੀ ਪੰਜਾਬੀ ਵਸਦੇ ਆ ਬਾਹਰਲੇ ਮੁਲਕਾਂ ਦੇ ਵਿੱਚ, ਇੱਕ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਮੁੱਦੇ ਤੇ ਆਪਣੇ ਆਪਣੇ ਇਲੈਕਟਡ ਆਫੀਸ਼ੀਅਲ ਨੂੰ ਕਾਲ ਕਰੋ, ਈਮੇਲ ਕਰੋ। ਦੂਸਰੇ ਨੰਬਰ ਦੇ ਉੱਤੇ ਜਿਹੜਾ 40 ਸਾਲ ਹੋ ਗਏ ਹਜੇ ਤੱਕ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ, ਉਹ ਜਿਹੜਾ ਮਾਰਚ ਚੱਲ ਰਿਹਾ ਹੈਗਾ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦੇ 'ਚ ਇਕੱਠ ਹੋਣਾ ਚਾਹੀਦਾ ਜਿੱਦਣ ਨੂੰ ਉੱਥੇ ਸਮਾਪਤੀ ਹੋਣੀ ਹੈ ਨਵੰਬਰ 1 ਨੂੰ। ਇਹ ਪੂਰੇ ਕੈਲੀਫੋਰਨੀਆ ਦੇ ਵਿੱਚ ਈਵਨ ਗੁਆਂਢੀ ਸਟੇਟਾਂ ਤੋਂ ਵੀ ਜਿੰਨੇ ਵੱਧ ਤੋਂ ਵੱਧ ਲੋਕ ਆ ਸਕਦੇ ਆ, ਇਹ ਇੱਕ ਵੱਡਾ ਮੈਸੇਜ ਹੋਊਗਾ ਵੀ ਭਾਈ ਜਿਹੜੀ ਕਮਿਊਨਿਟੀ ਦੇ ਲਈ, ਜਿਹੜੇ ਲੋਕਾਂ ਦੇ ਲਈ ਅਮਰੀਕਾ ਦੀ ਸਰਕਾਰ
ਲੜ ਰਹੀ ਆ, ਅਮਰੀਕਾ ਦੀ ਸਰਕਾਰ ਕਹਿੰਦੇ ਵੀ ਨਹੀਂ ਅਸੀਂ ਹੁਣ ਤੁਹਾਨੂੰ ਜਸਟਿਸ ਲੈ ਕੇ ਦੇਵਾਂਗੇ, ਅਸੀਂ ਬੰਦੇ ਚੱਕ ਕੇ ਲਿਆਵਾਂਗੇ, ਵੀ ਉਹ ਕਮਿਊਨਿਟੀ ਵੀ ਕੁਝ ਬੋਲ ਰਹੀ ਆ ਕਿ ਨਹੀਂ? ਭਾਰਤ ਵਿੱਚ ਪੰਜਾਬ ਵਿੱਚ ਵਸਦੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਲੀਡਰ ਆ, ਸਿਰਫ ਦੋ ਤੋਂ ਛੁੱਟ ਇੱਕ ਸਹੀ ਗੱਲ ਸੁਖਪਾਲ ਸਿੰਘ ਖਹਿਰਾ ਤੇ ਚਰਨਜੀਤ ਚੰਨੀ ਤੋਂ ਬਿਨਾ ਬਾਕੀ ਸਾਰਿਆਂ ਨੇ ਚੁੱਪ ਧਾਰੀ ਹੋਈ ਆ। ਜਦੋਂ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ, ਕਰੋਨਾ ਵੇਲੇ, ਭੁਚਾਲ ਵੇਲੇ, ਫਲੱਡ ਵੇਲੇ, ਜਿਹੜੇ ਬਾਹਰ ਵਸਦੇ ਸਿੱਖ ਆ, ਉਹ ਚਾਹੇ ਕੋਈ ਹੋਵੇ ਉੱਥੇ, ਕ੍ਰਿਸਚਨ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਦੱਬ ਕੇ ਮਦਦ ਕਰਦੇ ਆ। ਪਰ ਅੱਜ ਤੁਹਾਡੇ ਹੱਕ ਦੇ ਵਿੱਚ ਕੋਈ ਬੋਲ ਰਿਹਾ ਕਿ ਨਹੀਂ? ਜਦ ਕਿ ਸ਼ਰੇਆਮ ਜਿਹੜੇ ਪ੍ਰੂਫ ਆ ਉਹ ਪੇਸ਼ ਕਰ ਦਿੱਤੇ ਗਏ ਆ। ਅਮਰੀਕਾ ਦੀ ਸਰਕਾਰ ਪਿੱਛੇ ਨਹੀਂ ਹਟੇਗੀ, ਨਾ ਹੀ ਸਾਨੂੰ ਜਿਹੜਾ ਉਹਨਾਂ ਨੂੰ ਪਿੱਛੇ ਹਟਣ ਦੇਣਾ ਚਾਹੀਦਾ। ਪੂਰਾ ਪ੍ਰੈਸ਼ਰ ਯੂਐਸ ਦੀ ਕਾਂਗਰਸ, ਯੂਐਸ ਦੀ ਸੈਨੇਟ ਦੇ ਉੱਤੇ ਪਾਉਣਾ ਚਾਹੀਦਾ। ਸੋ ਇਹ ਦੋ ਚੀਜ਼ਾਂ ਜਿਹੜੀਆਂ ਆ ਮੇਨ, ਉਹਨਾਂ ਤੇ ਫੋਕਸ ਰੱਖਣਾ ਚਾਹੀਦਾ। ਬਿਲਕੁਲ ਜੀ, ਇਹ ਬਹੁਤ ਅਹਿਮ ਜਿਹੜੀ ਗੱਲ ਆ। ਸੋ ਵਾਕਿਆ ਜਿੱਦਾਂ ਤੁਸੀਂ ਕਿਹਾ ਵੀ ਯੂਐਸ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਮੌਜੂਦਾ ਤੌਰ ਦੇ ਉੱਤੇ, ਅਜੇ ਪਤਾ ਨਹੀਂ ਐਡਮਿਨਿਸਟ੍ਰੇਸ਼ਨ ਚੇਂਜ ਹੋਣੀ ਆ ਨਹੀਂ ਹੋਣੀ ਆ, ਇਲੈਕਸ਼ਨ 'ਚ ਕੌਣ ਜਿੱਤਦਾ ਕੌਣ ਹਾਰਦਾ ਉਹਦਾ ਪਤਾ ਨਹੀਂ। ਪਰ ਇਸ ਮੌਕੇ ਬਾਈਡਨ ਸਰਕਾਰ ਦਾ ਵੀ ਜਿਹੜਾ ਧੰਨਵਾਦ ਆ, ਜਸਟਿਸ ਡਿਪਾਰਟਮੈਂਟ ਦਾ, ਜਿਨ੍ਹਾਂ ਨੇ ਇਸ ਇਸ਼ੂ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਕੇ ਸਿੱਖਾਂ ਦੇ ਨਾਲ ਆ ਕੇ ਜਿਹੜੇ ਉਹ ਖੜੇ ਆ। ਸਿੱਖਾਂ ਨੂੰ, ਸਿੱਖ ਅਮਰੀਕਨਸ ਨੂੰ ਇੱਥੇ ਜੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ, ਕੋਸ਼ਿਸ਼ਾਂ ਹੋਈਆਂ ਆ, ਅਸੈਸੀਨੇਸ਼ਨ ਦੇ ਲਈ ਸਪਾਰੀਆਂ ਦਿੱਤੀਆਂ ਗਈਆਂ ਆ, ਉਹਦੇ ਵਿੱਚ ਲੋਕਾਂ ਨੂੰ ਅਕਾਊਂਟੇਬਲ, ਜਵਾਬਦੇਹ ਬਣਾਇਆ ਜਾ ਰਿਹਾ। ਤੇ ਸਿੱਧੇ ਤੌਰ ਦੇ ਉੱਤੇ ਜਿਹੜੀ ਭਾਰਤ ਦੀ ਸਰਕਾਰ ਦਾ ਜਿਹੜਾ ਹੱਥ ਆ, ਉਹ ਉਹਨਾਂ ਨੇ ਉਸ ਦਾ ਪਰਦਾਫਾਸ਼ ਕੀਤਾ ਆ। ਇਹ ਦੋਨੋਂ ਹੀ ਮੁਲਕ, ਕੈਨੇਡਾ ਤੇ ਜਿਹੜਾ ਅਮਰੀਕਾ ਆ, ਉਹਨਾਂ ਨੇ ਇਸ ਚੀਜ਼ ਨੂੰ ਮੋਹਰੇ ਜਿਹੜਾ ਉਹ ਲਿਆਂਦਾ ਆ। ਸੋ ਸਾਰਿਆਂ ਨੂੰ ਇਕੱਠੇ ਹੋਣ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ। ਜਿਹੜੇ ਭਾਈ ਹੋਰ ਕੋਈ ਵੀ ਮਸਲੇ ਨੇ, ਕੋਈ ਛੋਟੇ ਆ ਕੋਈ ਵੱਡੇ ਤੁਹਾਨੂੰ ਜਿਹੜੇ ਉਹ ਲੱਗਦੇ ਆ, ਉਹ ਬਾਅਦ ਦੇ ਵਿੱਚ ਹੱਲ ਹੋ ਜਾਣਗੇ। ਉਹ ਕੋਈ ਅਜਿਹੇ ਨਹੀਂ ਆ, ਇਸ ਮੁੱਦੇ ਤੋਂ ਵੱਡਾ ਜਿਹੜਾ ਇਸ ਟਾਈਮ ਮੁੱਦਾ ਹੋਰ ਕੋਈ ਵੀ ਨਹੀਂ ਆ। ਜੇ ਕੋਈ ਇਸ ਤੋਂ ਉਲਟ ਜਿਹੜਾ ਕੋਈ ਵੱਖਰੀ ਚੀਜ਼ ਜਿਹੜੀ ਉਹ ਕਰ ਰਿਹਾ ਆ, ਇਹਦਾ ਮਤਲਬ ਆ ਵੀ ਉਹ ਡੀਰੇਲ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ਾਂ ਇਸ ਟਾਈਮ ਚੱਲ ਰਹੀਆਂ ਆ। ਇਸ ਮੁੱਦੇ ਨੂੰ ਅਹਿਮ ਦੇ ਤੌਰ ਦੇ ਉੱਤੇ ਚੱਲਣਾ ਜਿਹੜਾ ਉਹ ਪੈਣਾ ਆ। ਭਾਰਤ ਦੀ ਸਰਕਾਰ ਇਕੱਲੇ ਇੱਥੇ ਆਪਣੇ ਏਜੰਟਸ ਦੇ ਜ਼ਰੀਏ ਅਸੈਸੀਨੇਸ਼ਨਸ ਕਰਵਾ ਨਹੀਂ ਰਹੀਆਂ ਤੇ ਨਾਲ ਦੇ ਨਾਲ ਜਿਹੜੀ ਸੁਪਾਰੀਆਂ ਨਹੀਂ ਦੇ ਰਹੀਆਂ, ਉਹ ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਨਾ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਦੇ ਜ਼ਰੀਏ ਲੌਬਿੰਗ ਕਰਕੇ ਸਿੱਖਾਂ ਦਾ ਨਾਮ ਬਦਨਾਮ ਕਰ ਰਹੀਆਂ, ਗੁਰੂ ਘਰਾਂ ਦਾ ਨਾਮ ਬਦਨਾਮ ਕਰ ਰਹੀਆਂ ਆ, ਤੇ ਸਿੱਖਾਂ ਦੀਆਂ ਜੜ੍ਹਾਂ ਦੇ ਵਿੱਚ ਤੇਲ ਜਿਹੜੀਆਂ ਉਹ ਪਾ ਰਹੀਆਂ। ਤੇ ਸਿੱਖ ਕੀ ਕਰਨ ਲੱਗੇ ਹੋਏ ਆ? ਇੱਕ ਦੂਜੇ ਦੇ ਜਿਹੜੇ ਉਹ ਵਾਲਾਂ ਪੱਟਣ ਦੇ ਵਿੱਚ ਇਸ ਟਾਈਮ ਬਿਜ਼ੀ ਨੇ, ਵੀ ਆਪਾਂ ਇਹਨੂੰ ਪੁੱਛ ਲਈਏ, ਉਹਨੂੰ ਸਵਾਲਾਂ ਦੇ ਜਵਾਬ ਦੇ, ਤੂੰ ਮੇਰੇ ਸਵਾਲਾਂ ਦਾ ਜਵਾਬ ਦੇ, ਤੂੰ ਆ ਜਾ ਮੇਰੇ ਸਾਹਮਣੇ। ਭਾਈ ਇਸ ਟਾਈਮ ਇਕੱਠੇ ਹੋ ਜਾਓ, ਇੱਕ ਦੂਜੇ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਜਦੋਂ ਮਰਜ਼ੀ ਲੈ ਲਿਓ, ਇਕੱਠੀ ਰਹਿਣਾ ਆ ਇੱਥੇ, ਸਾਰਿਆਂ ਨੇ ਇੱਕ ਦੂਜੇ ਨੂੰ ਮਿਲਣਾ ਹੀ ਆ, ਸਾਰਿਆਂ ਤੋਂ ਜਿਹੜੇ ਇੱਕ ਦੂਜੇ ਦੇ ਸਵਾਲ ਜਵਾਬ ਜਿਹੜੇ ਤੁਸੀਂ ਕਰ ਸਕਦੇ ਆ, ਕੋਈ ਵੱਡੀ ਗੱਲ ਨਹੀਂ ਆ। ਉਹ ਜਿਹੜੇ ਮਸਲੇ ਆ ਉਹ ਛੋਟੇ ਨੇ, ਇਹ ਗੰਭੀਰਤਾ ਦੇ ਨਾਲ ਜਿਹੜਾ ਅਹਿਮ ਮੁੱਦਾ ਆ, ਲੋਹਾ ਗਰਮ ਆ, ਥੌੜਾ ਮਾਰਨ ਵਾਲੀ ਗੱਲ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿੰਨੀ ਵੱਡੇ ਪੱਧਰ ਦੇ ਉੱਤੇ ਇਸ ਟਾਈਮ ਉੱਭਰਿਆ, ਇੰਡਾਈਟਮੈਂਟ ਦੇ ਉੱਤੇ ਇੰਡਾਈਟਮੈਂਟ, ਖੁਲਾਸੇ ਦੇ ਉੱਤੇ ਖੁਲਾਸੇ ਹੋ ਰਹੇ ਆ। ਜੇ ਇਸ ਮੌਕੇ ਦੇ ਉੱਤੇ ਵੀ ਆਪਾਂ ਜੇ ਬਿੱਲ ਪਾਸ ਕਰਵਾਉਣ 'ਚ ਨਾਕਾਮਯਾਬ ਰਹੇ ਤਾਂ ਫਿਰ ਸਮਝ ਲੈਣਾ ਵੀ ਜਿਹੜੀ ਆ ਉਹ ਆਪਣਾ ਨੁਕਸ ਕਿੱਥੇ ਰਹਿ ਗਿਆ। ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਜੈਨੋਸਾਈਡ ਦੀ ਗੱਲ ਕਰਦੇ ਹੋਏ ਮਾਰਚ ਨੂੰ ਤੁਸੀਂ ਭੰਡਣ ਲੱਗ ਜਾਓ ਜਾਂ ਉਸ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਤੁਸੀਂ ਪਿੱਛੇ ਰਹਿ ਜਾਓ, ਤਾਂ ਸਮਝ ਲੈਣਾ ਵੀ ਨੁਕਸ ਜਿਹੜਾ ਆ ਉਹ ਕਿੱਥੇ ਜਿਹੜਾ ਉਹ ਰਹਿ ਗਿਆ ਆ। ਇਹ ਲੱਤਾਂ ਖਿੱਚਣ ਵਾਲੇ ਕਿਹੜੇ ਨੇ, ਕਿਹੜੇ ਉਹ ਲੋਕ ਨੇ ਜਿਹੜੇ ਇਸ ਟਾਈਮ ਇਦਾਂ ਦੀਆਂ ਗੱਲਾਂ ਕਰਕੇ ਇਹਨਾਂ ਮਾਰਚਿਸ ਨੂੰ, ਇਹਨਾਂ ਗੱਲਾਂ ਨੂੰ ਤੇ ਹੋਰ ਮੁੱਦਿਆਂ ਨੂੰ ਉਭਾਰ ਕੇ ਕਿਉਂ ਇਹ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਜਿਹੜੀ ਅਮਰੀਕਾ ਦੀ ਪ੍ਰਸ਼ਾਸਨ ਦੇ ਉੱਤੇ ਸਿੱਖਾਂ ਦਾ ਦਬਾਅ ਜਿਹੜਾ ਉਹ ਬਣਾ ਕੇ ਰੱਖਣਾ, ਇਹ ਬਹੁਤ ਲਾਜ਼ਮੀ ਆ। ਜਿਹੜੇ ਵੀ ਮੋਹਤਬਰ ਬੰਦੇ ਨੇ, ਜਿਹੜੇ ਵੀ ਸਿੱਖ ਕੌਮ ਦੇ ਆਪਣੇ ਆਪ ਨੂੰ ਜਿਹੜੇ ਉਹ ਜਿਹੜੇ ਲੀਡਰ ਕਮਾਉਂਦੇ ਨੇ, ਉਹਨਾਂ ਦਾ ਇਸ ਟਾਈਮ ਹਰ ਇੱਕ ਦਾ ਫਰਜ਼ ਆ ਵੀ ਉਹ ਆਉਣ। ਜਿੰਨੇ ਵੀ ਭਾਈ ਸਿੱਖ ਅਮਰੀਕਨਸ ਇਸ ਟਾਈਮ ਚੁਣੇ ਹੋਏ ਆ, ਮੈਂ ਅਜੇ ਤੱਕ ਹੈਰਾਨ ਆ ਵੀ ਸਾਰਿਆਂ ਦਾ ਕੋਈ ਸਾਂਝੇ ਤੌਰ ਦੇ ਉੱਤੇ ਮਿਲ ਕੇ ਅਜੇ ਤੱਕ ਕੋਈ ਬਿਆਨ ਕਿਉਂ ਨਹੀਂ ਆਇਆ। ਇਹ ਚੀਜ਼ ਭਾਈ ਥੋੜਾ ਜਿਹਾ ਵਿਚਾਰੋ, ਥੋੜਾ ਜਿਹਾ ਕਰੋ, ਇੰਡੀਵਿਜੂਅਲ ਲੈਵਲ ਦੇ ਉੱਤੇ ਦਿਓ ਜਾਂ ਸਾਂਝੇ ਤੌਰ ਦੇ ਉੱਤੇ ਦਿਓ। ਇੱਥੇ ਤੁਹਾਨੂੰ ਪਹੁੰਚਾਇਆ, ਜੇ ਕਮਿਊਨਿਟੀ ਨੇ ਤੁਹਾਨੂੰ ਇਹਨਾਂ ਅਹੁਦਿਆਂ ਦੇ ਉੱਤੇ ਲਿਆਂਦਾ ਆ, ਪਹੁੰਚਾਇਆ ਹੈ, ਜੇ ਕਿਤੇ ਕੋਈ ਕੌਂਸਲ ਵਾਲੇ ਬਣੇ ਆ, ਕੋਈ ਮੇਅਰ ਬਣਿਆ ਆ, ਕੋਈ ਅਸੈਂਬਲੀ ਦੇ ਵਿੱਚ ਆ, ਕੋਈ ਕਿਤੇ ਵੀ ਆ ਜਾਂ ਕਿੱਥੇ ਵੀ ਹੋ,
ਭਾਈ ਸਾਰੇ ਜਾਣੇ ਮਿਲ ਕੇ ਆਓ, ਇਕੱਠੇ ਹੋ ਕੇ ਇੱਕ ਬਿਆਨ ਦਿਓ, ਇੰਡੀਆ ਨੂੰ ਤਾੜਨਾ ਕਰੋ। ਇਹ ਅਦਰਵਾਈਜ਼ ਤੁਹਾਨੂੰ ਕਮਿਊਨਿਟੀ ਨੇ ਜਿਤਾ ਕੇ ਬਣਾ ਕੇ ਉੱਥੇ ਤੱਕ ਪਹੁੰਚਾਉਣ ਦਾ ਫਾਇਦਾ ਕੀ ਆ। ਸੋ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਥੈਂਕ ਯੂ ਆ। ਪਰ ਜੇ ਅਜੇ ਮਿਸ ਕਰ ਗਏ ਆ ਤੇ ਉਹ ਆਓ, ਤੇ ਹੁਣ ਨਵੀਆਂ ਆਈਆਂ ਜਿਹੜੀਆਂ ਲਾਈਟ ਦੇ ਵਿੱਚ, ਨਵੇਂ ਜਿਹੜੇ ਸਬੂਤਾਂ ਦੀ ਰੋਸ਼ਨੀ ਦੇ ਵਿੱਚ ਇੱਕ ਵਾਰੀ ਫਿਰ ਮੁੜ ਤੋਂ ਸਰਗਰਮੀ ਜਿਹੜੀ ਉਹ ਤੁਹਾਨੂੰ ਦਿਖਾਉਣ ਦੀ ਜ਼ਰੂਰਤ ਆ, ਤਾਂ ਜੋ ਸਾਂਝੇ ਤੌਰ ਦੇ ਉੱਤੇ ਆਪਾਂ ਇਸ ਮਸਲੇ ਦੇ ਵਿੱਚ ਕੁਛ ਅਚੀਵ ਜਿਹੜਾ ਉਹ ਕਰ ਸਕੀਏ। ਹਾਂ, ਕੱਲੀਆਂ ਜਿਹੜੀਆਂ ਅਸੀਂ ਬਾਅਦ ਦੇ ਵਿੱਚ ਨਾਰੇ ਨਾ ਲਾਉਂਦੇ ਰਹਿ ਜਾਈਏ, ਕੁਛ ਕਰਕੇ ਵੀ ਦਿਖਾਈਏ, ਕੋਈ ਲਾ ਵੀ ਇਦਾਂ ਦਾ ਜਿਹੜਾ ਉਹ ਬਣਵਾ ਸਕੀਏ ਜਿਹਦੇ ਨਾਲ ਵਾਕਿਆ ਹੀ ਭਾਰਤ ਨੂੰ ਅਜਿਹੇ ਕੰਮਾਂ ਤੋਂ ਜਿਹੜੀ ਉਹ ਠੱਲ ਪਾਈ ਜਾ ਸਕੇ। ਸੋ ਬਿਲਕੁਲ, ਗੁਰੂ ਘਰਾਂ ਦੀਆਂ ਕਮੇਟੀਆਂ, ਗੁਰੂ ਘਰਾਂ ਦੇ ਜਿਹੜੇ ਪ੍ਰਬੰਧਕ ਆ, ਇਸ ਪਰੇਡ ਦੇ ਵਿੱਚ ਜਿਹੜੀ ਵਾਕਿੰਗ ਪੈਦਲ ਮਾਰਚ ਆ ਉਹਦੇ ਚੱਲ ਰਿਹਾ, ਉਹਦੇ 'ਚ ਵੱਧ ਤੋਂ ਵੱਧ ਹਿੱਸਾ ਪਾਓ। ਆਪਣੇ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਏ ਹੋ ਆ, ਜਿਨ੍ਹਾਂ ਨੇ ਨਹੀਂ ਵੀ ਲਏ ਹੋ, ਸਾਰੇ ਉਹਦੇ ਵਿੱਚ ਹਿੱਸਾ ਪਾਓ। ਇਹ ਹਿਸਟਰੀ ਬਣ ਰਹੀ ਹੈਗੀ ਆ। ਤੇ ਕੱਲ ਜਾਂ ਪਰਸੋਂ ਜਿਹੜੀ ਪ੍ਰਭਜੋਤ ਸਿੰਘ ਹੋਣਾ ਨਾਲ, ਜਿਹੜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਨਾਲ ਲਗਭਗ ਅੱਧੇ ਘੰਟੇ ਦੀ ਜਿਹੜੀ ਕੁਐਸਚਨ ਆਨਸਰ ਉਹਨਾਂ ਦਾ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਕਿਹਾ ਸੀ, ਜਸਟਿਨ ਟਰੂਡੋ ਨੇ, ਵੀ ਭਾਰਤ ਸਰਕਾਰ ਦਾ ਇੱਕੋ ਇੱਕ ਮਕਸਦ ਸੀ, ਸਿੱਖਾਂ ਨੂੰ ਕੈਨੇਡਾ ਦੇ ਵਿੱਚ ਕ੍ਰਿਮੀਨਲ ਪੇਸ਼ ਕਰਨਾ ਤੇ ਉਹਨਾਂ ਨੂੰ ਬਦਨਾਮ ਕਰਨਾ, ਵੀ ਇਹ ਕ੍ਰਾਈਮ ਕਰ ਰਹੇ ਆ, ਇਹ ਫਰੌਤੀਆਂ ਮੰਗ ਰਹੇ ਆ, ਇਹ ਗੋਲੀਆਂ ਚਲਾ ਰਹੇ ਆ। ਉਹ ਤੁਹਾਡੇ ਸਾਹਮਣੇ ਆ, ਹੁਣ ਪ੍ਰੂਵ ਹੋ ਗਿਆ ਵੀ ਜਿਹੜਾ ਮੁਲਕ ਸਿੱਖਾਂ ਨੂੰ ਅੱਤਵਾਦੀ ਕਹਿੰਦਾ ਸੀ, ਅੱਜ ਉਹ ਖੁਦ ਉਹ ਮੁਲਕ ਨੂੰ ਅੱਤਵਾਦੀ ਕਰਾਰ ਦੇਣ ਤੱਕ ਜਿਹੜੀ ਗੱਲਬਾਤ ਹੋ ਰਹੀ ਆ। ਫਾਈਵ ਆਈਜ਼ ਮੁਲਕ ਜਿਹੜੇ ਆ, ਕੈਨੇਡਾ, US, ਆਸਟ੍ਰੇਲੀਆ, UK ਤੇ ਨਿਊਜ਼ੀਲੈਂਡ, ਸਾਰੇ ਹੀ ਇਕੱਠੇ ਆ ਇਸ ਮੁੱਦੇ ਤੇ। ਸੋ ਜਿੰਨੇ ਵੀ ਸਰੋਤੇ ਆ, ਜਿਹੜੀ ਆਪਾਂ ਤੁਹਾਡੇ ਨਾਲ ਰਿਪੋਰਟ ਡਿਸਕਸ ਕੀਤੀ ਹੈ, ਪੜ੍ਹਿਓ ਜ਼ਰੂਰ। ਵਾਸ਼ਿੰਗਟਨ ਪੋਸਟ ਦੀ ਆ, ਉਹਨਾਂ ਦਾ ਅੱਜ ਦਾ ਹੈਡਲਾਈਨ ਹੈਗਾ, US ਚਾਰਜਸ ਫਾਰਮਰ ਇੰਡੀਅਨ ਸਪਾਈ ਲਿੰਕ ਟੂ ਮਰਡਰ ਪਲਾਟ ਇਨ ਨਿਊਯਾਰਕ, ਜਸਟਿਸ ਡਿਪਾਰਟਮੈਂਟ ਚਾਰਜਡ Vikas Yadav, a former Indian intelligence officer, as some Biden administration official grew frustrated with India's internal investigation. ਕਹਿੰਦੇ ਬਈ ਜਿਹੜਾ ਵਿਕਾਸ ਯਾਦਵ ਆ, ਉਹ ਇੰਡੀਅਨ ਇੰਟੈਲੀਜੈਂਸ ਆਫੀਸਰ ਸੀਗਾ ਜਿਸ ਟਾਈਮ ਤੇ ਉਹਨੇ ਕਤਲ ਕਰਾਉਣ ਦੀ ਕੋਸ਼ਿਸ਼ ਕੀਤੀ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤ ਫਰਸਟ੍ਰੇਟਡ ਆ ਵੀ ਜਿਹੜੀ ਇੰਡੀਆ ਦੀ ਆਪਣੀ ਇਨਵੈਸਟੀਗੇਸ਼ਨ ਚੱਲ ਰਹੀ, ਉਹਦੇ ਚ ਕੁਝ ਨਿਕਲ ਨਹੀਂ ਰਿਹਾ। ਬਿਲਕੁਲ, ਉਹਨਾਂ ਨੇ ਕਿਤੇ ਆਪਣਾ ਬੰਦਾ ਫੜਨਾ ਹੈ ਉੱਥੇ। ਬਿਲਕੁਲ ਜੀ, ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਹੋਰ ਕੁਝ ਜਿਹੜੀਆਂ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰ। ਬਿਲਕੁਲ, ਤੇ ਬਾਕੀ ਜਿਹੜੇ ਪੁੱਛ ਰਿਹਾ ਜੀ ਮਾਰਚ ਕਿੱਥੇ ਆ, ਲਿੰਕ ਜਿਹੜਾ ਉਹ ਸ਼ੇਅਰ ਕਰਤਾ ਆ। ਇਸ ਮੌਕੇ ਉਹ ਸੈਕਰਾਮੈਂਟੋ ਚੋਂ ਲੰਘ ਰਹੀ ਹੈ। ਕੱਲ ਗੁਰਦੁਆਰਾ ਨਹੀਂ ਸੈਕਰਾਮੈਂਟੋ ਨਹੀਂ ਆ, ਫਰੀਜ਼ਨੋ ਦੇ ਵਿੱਚ ਜਿਹੜੀ ਲੱਗ ਰਹੀ ਹੈ। ਸੋ ਬਿਲਕੁਲ, ਸੋ ਗੁਰਦੁਆਰਾ ਜਿਹੜੇ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ, ਉੱਥੋਂ ਕੱਲ ਸ਼ਾਮੀ ਪਹੁੰਚੇ ਸੀ, ਤੇ ਅੱਜ ਸਿੱਖ ਇੰਸਟੀਚਿਊਟ ਆਫ ਜਿਹੜਾ ਫਰੈਜ਼ਨੋ, ਜਿਹੜਾ ਗੁਰਦੁਆਰਾ ਸਾਹਿਬ ਜਿਹਨੂੰ ਡਾਕਟਰਾਂ ਦਾ ਗੁਰਦੁਆਰਾ ਵੀ ਇੱਥੇ ਆਖਿਆ ਜਾਂਦਾ ਆ, ਉੱਥੇ ਜਿਹੜਾ ਇਹ ਪਹੁੰਚਣੀ ਆ ਸ਼ਾਮ ਨੂੰ। ਆਲਰੇਡੀ ਜਿਹੜੇ ਉੱਥੋਂ ਤੁਰ ਚੁੱਕੇ। ਅੱਜ 17 ਮੀਲ ਦਾ ਪੈਂਡਾ ਜਿਹੜਾ ਇਹਨਾਂ ਨੇ ਪੈਦਲ ਤੈਅ ਕਰਦਾ ਆ। ਸੋ ਅੱਜ ਸ਼ਾਮ ਨੂੰ ਉੱਥੇ ਪਹੁੰਚਣਾ। ਸੋ ਸ਼ਾਮ ਦੇ ਦੀਵਾਨਾਂ ਲਈ ਪਹੁੰਚੋ, ਤੇ ਕੱਲ ਨੂੰ ਮਡੇਰਾ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਇਹ ਮਾਰਚ ਨੇ ਪਹੁੰਚਣਾ ਆ। ਸੋ ਸਵੇਰ ਨੂੰ ਤਕਰੀਬਨ 7-8 ਵਜੇ ਜਿਹੜੇ ਇਹ ਚੱਲਦੇ ਨੇ। ਸੋ ਉੱਥੇ ਵੀ ਆਓ। ਹੁਣ ਰਸਤੇ ਦੇ ਵਿੱਚ ਜੇ ਤੁਸੀਂ ਦੇਖਣਾ ਆ, ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਤੁਸੀਂ ਸਾਨੂੰ ਵੀ ਕਾਲ ਕਰਕੇ ਪੁੱਛ ਲਿਓ, ਤੁਹਾਡਾ ਉਹਨਾਂ ਦੇ ਨਾਲ ਰਾਬਤਾ ਅਸੀਂ ਕਰਵਾ ਦਾਂਗੇ। ਸੋ ਲਗਭਗ ਆਪਾਂ ਹਰ ਰੋਜ਼ ਜਿਹੜੀ ਕਵਰੇਜ ਕਰ ਰਹੇ ਹਾਂ, ਕੱਲ ਦੀ ਤੁਸੀਂ ਆਪਣੇ ਪੰਜਾਬੀ ਰੇਡੀਓ ਫੇਸਬੁੱਕ ਤੇ YouTube ਤੇ ਵੀ ਪਈ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਵੀਰ ਆ, ਉਹ ਕਹਿੰਦੇ ਵੀ ਅਸੀਂ ਸਾਰੇ ਦਿਨ ਹੀ ਤੁਰਨਾ ਆ। 15-16 ਮੀਲ ਹਰ ਰੋਜ਼ ਤੁਰ ਰਹੇ ਆ ਬੇਕਰਫੀਲਡ ਤੋਂ। ਸੋ ਆਪਾਂ ਇਹ ਨਹੀਂ ਕਹਿੰਦੇ ਚਾਹੇ 1 ਮੀਲ ਤੁਰੋ, 2 ਮੀਲ ਤੁਰੋ, ਆਪਣੀ ਇਸ ਪਰੇਡ ਦਾ ਹਿੱਸਾ ਬਣੋ। ਪਰ ਜਿੱਦਣ ਸੈਕਰਾਮੈਂਟੋ ਸਮਾਪਤ ਹੋਣੀ ਆ 1 ਤਰੀਕ ਨੂੰ, ਜੀ 1 ਤਰੀਕ ਨੂੰ ਲਾਸਟ ਜਿਹੜੀ ਆ ਸ਼ੁੱਕਰਵਾਰ ਆ ਉਦੋਂ ਨੂੰ, ਤੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਜਿਹੜਾ ਬਰਾਡ ਸ਼ਾਹ ਰੋਡ ਤੇ ਆ, ਰਾਈਟ, ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਕੈਪੀਟਲ ਜਿਹੜੀ ਸੈਕਰਾਮੈਂਟੋ ਆ, ਉੱਥੇ ਜਾਣਾ। ਇਹ ਮੇਰੇ ਖਿਆਲ ਨਾਲ 1.5 ਮੀਲ ਦਾ ਪੈਂਦਾ ਆ ਜੀ। ਸੋ ਉੱਥੇ ਸਾਡੀ ਜਿਹੜੀ ਗਿਣਤੀ ਆ ਉਹ ਹਜ਼ਾਰਾਂ ਦੇ ਵਿੱਚ ਹੋਣੀ ਚਾਹੀਦੀ ਆ। ਚਾਹੇ ਤੁਸੀਂ ਰੀਨੋ ਰਹਿੰਦੇ ਹੋ, ਚਾਹੇ ਦੂਰ ਕਿਤੇ ਵੀ ਰਹਿੰਦੇ, ਬੱਸਾਂ ਭਰ ਕੇ ਜ਼ਰੂਰ ਆਓ, ਕਿਉਂਕਿ ਨਗਰ ਕੀਰਤਨ ਤੇ ਵੀ ਆਣਾ ਆ। ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਆ ਵੀ ਭਾਈ ਆਪਣੇ ਗੁਰੂ ਘਰਾਂ ਤੋਂ ਬੱਸਾਂ 'ਚ ਜਿਹੜੇ ਨਹੀਂ ਜਾ ਸਕਦੇ ਹੈਗੇ, ਆਪਣੀਆਂ ਕਾਰਾਂ 'ਚ, ਜਾਂ ਉਹਨਾਂ ਨੂੰ ਲੈ ਕੇ ਜਾਓ, ਤਾਂ ਕਿ ਬਹੁਤ ਵੱਡਾ ਜਿਹੜਾ ਇਕੱਠ ਹੈ ਇਹ ਸ਼ੋਅ ਕੀਤਾ ਜਾ ਸਕੇ। ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਪਾਸ ਹੋਵੇ। ਦੂਸਰੇ ਨੰਬਰ ਤੇ 40 ਸਾਲ ਹੋ ਗਏ ਸ਼ਰੇਆਮ ਟਾਈਟਲ ਤੁਹਾਡੇ ਸਾਹਮਣੇ ਘੁੰਮ ਰਿਹਾ, ਜਗਦੀਸ਼ ਟਾਈਟਲ ਦਿਨ ਵੀ ਉਹੀ ਨੇ। 1 ਨਵੰਬਰ ਦਾ ਦਿਨ ਵੀ ਉਹੀ ਹੈ, ਜੈਨੋਸਾਈਡ ਨਵੰਬਰ ਵੀ ਉਹੀ ਆ, ਜਿਸ ਦਿਨ ਸਾਡੇ ਭੈਣਾਂ ਭਰਾਵਾਂ, ਮਾਤਾਵਾਂ, ਬੀਬੀਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਸੀ, ਰੇਪ ਕੀਤੇ ਗਏ ਸੀ। ਅੱਜ ਦੀ ਡੇਟ ਦੇ ਵਿੱਚ ਵੀ ਬਿੱਡੋ ਕਲੋਨੀ ਨਿਊ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਿਹੜੀ
ਤੁਸੀਂ ਦੇਖ ਸਕਦੇ ਹੋ 40 ਸਾਲ ਹੋ ਗਏ, ਕੋਈ ਆਪਾਂ ਵਾਇਲੈਂਸ ਦੀ ਗੱਲ ਨਹੀਂ ਕਰ ਰਹੇ ਹੈਗੇ, ਮਾਰਚ ਦੀ ਕਿਸੇ ਤਰ੍ਹਾਂ ਦੇ ਪੀਸਫੁਲ ਮਾਰਚ। ਆਪਣੇ ਸਿਰਫ ਆਪਣੇ ਜਿਹੜੇ ਹੱਕ ਮੰਗਣ ਦੀ ਗੱਲ ਕਰ ਰਹੇ ਆ। ਸਿੱਖ ਜੈਨੋਸਾਈਡ ਬਿੱਲ ਯੂਐਸ ਕਾਂਗਰਸ ਚ ਪਾਸ ਹੋਣਾ ਚਾਹੀਦਾ। ਅਰਮੀਨੀਅਨਸ ਨੇ 100 ਸਾਲ ਬਾਅਦ ਕਰਾਇਆ ਸੀ, ਸਿੱਖਾਂ ਨੂੰ ਘੱਟੋ ਘੱਟ 40 ਸਾਲ ਬਾਅਦ ਤਾਂ ਕਰਾ ਲੈਣਾ ਚਾਹੀਦਾ ਹੈਗਾ ਨਾ। ਤੇ ਸੋ ਸਾਰੇ ਜਾਣੇ ਜਿਹੜੇ ਰਸਤੇ 'ਚ ਹਾਜ਼ਰ ਹੋ ਸਕਦੇ ਆ, ਮੋਡੈਸਟੋ, ਸਟਾਕਟਨ, ਜਿੱਥੇ ਜਿੱਥੇ ਵੀ ਜਾਣਾ ਹੈਗਾ, ਲੋੜ ਆਈ ਉੱਥੇ ਹਾਜ਼ਰੀ ਭਰੋ, ਤੇ ਨਹੀਂ ਤਾਂ ਐਂਡ ਜਿੱਦਣ ਹੋਣਾ, ਸਮਾਪਤੀ ਹੋਣੀ ਆ, ਉਦਣ ਸਾਰੇ ਜਣੇ ਉੱਥੇ ਜ਼ਰੂਰ ਪਹੁੰਚੋ। ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ ਤਾਂ ਮੁੜਦੇ ਆ ਜੀ ਆਪਾਂ।